ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 30 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਦੇ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟਿਰਕੀਆਣਾ 415-909-003। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਭਈ ਕੱਲ ਸਵੇਰ ਤੋਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਭਾਰੀ ਮੀਂਹ ਆ ਰਿਹਾ ਹੈ ਸ਼ਨੀਚਰਵਾਰ ਨੂੰ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਧਿਆਨ ਰੱਖਿਓ। ਹੈਵੀਐਸਟ ਰੇਨ ਸ਼ਨੀਚਰਵਾਰ ਸਵੇਰੇ ਸ਼ੁਰੂ ਹੋ ਜਾਣੀ ਆ ਤੇ ਬਾਅਦ ਦੁਪਹਿਰ ਤੱਕ ਥੋੜੀ ਘਟ ਜਾਊਗੀ। ਤੇ ਕਈ ਏਰੀਆਜ਼ ਦੇ ਵਿੱਚ ਫਲੱਡਿੰਗ ਦੀ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ, ਖਾਸ ਕਰਕੇ ਸੈਕਰਾਮੈਂਟੋ ਵਾਲਾ ਏਰੀਆ ਤੇ ਕੁਛ ਸੈਨੋਜ਼ੇ ਦੇ ਵਿੱਚ ਵੀ ਫਲੱਡਿੰਗ ਦੀ ਵਾਰਨਿੰਗ ਇਸ਼ੂ ਕੀਤੀ ਗਈ ਆ। ਸਰੋਤਿਆਂ ਨੂੰ ਯਾਦ ਹੋਊਗਾ ਕਿ ਸੈਨੋਜ਼ੇ ਦੇ ਵਿੱਚ ਸੰਨ 2017 ਚ ਮੇਜਰ ਫਲੱਡਿੰਗ ਹੋ ਗਈ ਸੀ। ਐਂਡਰਸਨ ਜੋ ਡੈਮ ਹੈਗਾ ਓਵਰਫਲੋ ਕਰ ਗਿਆ ਸੀ, ਜਿਹਦੇ ਨਾਲ $100 ਮਿਲੀਅਨ ਦਾ ਨੁਕਸਾਨ ਹੋਇਆ ਸੀ ਤੇ 14,000 ਤੋਂ ਵੱਧ ਜੋ ਰੈਜ਼ੀਡੈਂਟਸ ਆ ਉਹਨਾਂ ਨੂੰ ਨੇਬਰਹੁੱਡ ਤੋਂ ਕਿਊਟੀ ਕ੍ਰੀਕ, ਨੈਗਲੀ ਪਾਰਕ, ਰੌਕ ਸਪਰਿੰਗ ਏਰੀਆ ਤੋਂ ਬਾਹਰ ਕੱਢਣਾ ਪਿਆ ਸੀ। ਸੋ $8.25 ਮਿਲੀਅਨ ਦੀ ਸੈਟਲਮੈਂਟ ਵੱਖ-ਵੱਖ ਫਲੱਡ ਵਿਕਟਮਸ ਦੇ ਨਾਲ ਜੋ ਵੈਲੀ ਵਾਟਰ ਡਿਸਟ੍ਰਿਕਟ ਆ ਉਸਨੇ ਕੀਤੀ ਸੀ। ਸਿਟੀ ਆਫ ਸੈਨੋਜ਼ੇ ਨੇ ਵੀ $7.5 ਲੱਖ ਦੇ ਕਰੀਬ ਸੈਪਰੇਟ ਇੱਕ ਸੈਟਲਮੈਂਟ ਦਿੱਤੀ ਸੀ। ਸੋ ਉਸ ਨੂੰ ਦੇਖਦੇ ਹੋਏ ਪਹਿਲਾਂ ਹੀ ਜਿਹੜਾ ਆ ਅਲਰਟ ਜਾਰੀ ਕਰ ਦਿੱਤਾ ਗਿਆ ਆ। ਬਹੁਤ ਸਾਰੇ ਸ਼ਹਿਰ ਜਿੱਦਾਂ ਮਡੇਰਾ ਜਾਂ ਹੋਰ ਸਦਰਨ ਕੈਲੀਫੋਰਨੀਆ 'ਚ ਵੀ ਉੱਥੇ ਜੋ ਪਾਣੀ ਨੂੰ ਜੇ ਕਿਤੇ ਇਨ ਕੇਸ ਵੱਧ ਜਾਂਦਾ ਹੈ, ਰੋਕਣ ਦੇ ਲਈ ਜੋ ਲੋਕਾਂ ਨੂੰ ਮਿੱਟੀ ਦੇ ਜੋ ਬੋਰੇ ਆ ਉਹ ਫ੍ਰੀ ਦਿੱਤੇ ਜਾ ਰਹੇ ਹੈਗੇ। ਜੀ, ਆਈਡਾਹੋ ਦੀ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੇ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਪਹਿਲੀ ਵੱਡੀ ਸਫਲਤਾ ਲੱਗੀ ਆ। ਉਹਨਾਂ ਨੇ ਕਿਹਾ ਵੀ ਜਿਹੜਾ ਕਥਿਤ ਅਪਰਾਧੀ ਬ੍ਰਾਇਨ ਕ੍ਰਿਸਟੋਫਰ ਕੋਬਰਗਰ 28 ਸਾਲਾਂ ਦਾ, ਉਸ ਨੂੰ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਆ। ਲੋਕਲ ਪੁਲਿਸ ਅਤੇ FBI ਨੇ ਤਕਰੀਬਨ ਤੜਕੇ ਸਵੇਰੇ 1:30 ਵਜੇ ਪੈਂਸਿਲਵੇਨੀਆ ਦੇ ਇਲਾਕੇ ਦੇ ਵਿੱਚ ਇਸ ਵਾਰੰਟ ਨੂੰ ਜਿਹੜਾ ਉਹ ਕੀਤਾ ਤੇ ਇਸ ਵਾਰੰਟ ਦੇ ਵਿੱਚ ਚਾਰਜ ਕੀਤਾ ਗਿਆ ਆ ਇਹਨਾਂ ਚਾਰੇ ਹੀ ਵਿਦਿਆਰਥੀਆਂ ਦੇ ਮਰਡਰ ਦੇ ਮਾਮਲੇ ਵਿੱਚ ਤੇ ਬਰਗਲਰੀ ਦੇ ਮਾਮਲੇ ਦੇ ਵਿੱਚ। ਇਹ ਜਿਹੜੀ ਹਰਜੋਤ ਸਿੰਘ ਜੀ ਜਿਹੜਾ ਬੰਦਾ ਦੱਸਿਆ ਜਾ ਰਿਹਾ ਆ, ਇਹ ਪੈਂਸਿਲਵੇਨੀਆ ਦੀ ਸਟੇਟ ਪੁਲਿਸ ਨੇ ਮਨਰੋ ਕਾਉਂਟੀ ਦੀ ਕੋਰਟ ਦੇ ਵਿੱਚ ਇਸ ਨੂੰ ਆਲਰੇਡੀ ਪੇਸ਼ ਵੀ ਜਿਹੜਾ ਉਹ ਕਰ ਦਿੱਤਾ ਆ। 2011 ਤੋਂ 2013 ਦੀ ਇੱਕ ਚਿੱਟੇ ਰੰਗ ਦੀ ਹੰਡਾਈ ਐਲੈਂਟਰਾ ਦੇ ਉੱਤੇ ਇਨਵੈਸਟੀਗੇਟਰਸ ਦਾ ਉਹ ਫੋਕਸ ਕਰ ਰਹੇ ਸੀ, ਜਿਹੜੇ ਮਰਡਰਸ ਦੇ ਦੌਰਾਨ ਉੱਥੇ CCTV ਕੈਮਰਾ ਫੁਟੇਜ ਦੇ ਵਿੱਚ ਦੇਖੀ ਗਈ ਸੀਗੀ। ਸੋ ਇਹ ਜਿਹੜੀ ਕਿਲਿੰਗਸ ਹੋਈਆਂ ਉਸ ਤੋਂ ਕਈ ਦਿਨਾਂ ਬਾਅਦ, ਕਿੰਨੇ ਹਫ਼ਤਿਆਂ ਬਾਅਦ ਜਾ ਕੇ ਹਰਜੋਤ ਸਿੰਘ ਜੀ ਕੋਈ ਸਫਲਤਾ ਜਿਹੜੀ ਉਹ ਮਿਲੀ ਹੈਗੀ ਆ। ਸੋ 28 ਸਾਲਾਂ ਦਾ ਇਹ ਜਿਹੜਾ ਬੰਦਾ ਆ, ਇਹ ਮੁੰਡਾ ਆ, ਇਹ PhD ਦਾ ਦੇਖੋ ਹਰਜੋਤ ਸਿੰਘ ਜੀ ਸਟੂਡੈਂਟ ਆ। ਕ੍ਰਿਮੀਨਲ ਜਸਟਿਸ ਹੀ ਜਿਹੜਾ ਸਟੱਡੀ ਕਰ ਰਿਹਾ ਸੀ, ਉਸ ਨੂੰ ਜੱਜ ਦੇ ਮੂਹਰੇ ਪੇਸ਼ ਕੀਤਾ ਗਿਆ ਆ। 20 ਸਾਲਾਂ ਦਾ ਈਥਨ ਚੈਪਨ, ਜ਼ਾਨਾ ਕੋਰੰਡਲ 20 ਸਾਲਾਂ, ਕੇਲੀ ਗੁਨਕਾਲਵੇਜ਼ 21 ਸਾਲ ਤੇ ਮੈਡੀਸਨ ਮੋਗਨ 21 ਸਾਲ। ਇਹਨਾਂ ਦੇ ਕਤਲ ਦੇ ਮਾਮਲੇ 'ਚ
28 ਸਾਲਾ ਬ੍ਰਾਇਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਜੀ, ਸੋ ਬਿਲਕੁਲ ਪਿਛਲੇ ਸਾਲਾਂ 'ਚ ਕੈਲੀਫੋਰਨੀਆ 'ਚ ਅੱਗਾਂ ਲੱਗੀਆਂ ਸੀ ਤੇ ਇੱਕ এনवायरमेंट ਦੇ ਪ੍ਰੋਫੈਸਰ ਨੂੰ ਅਰੈਸਟ ਕੀਤਾ ਗਿਆ ਸੀ ਵੀ ਉਸ ਨੇ ਅੱਗਾਂ ਲਾਈਆਂ ਹੈਗੀਆਂ। ਸੋ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਸੈਕਰਾਮੈਂਟੋ ਦੇ ਕਾਉਂਟੀ ਦੇ ਸੁਪੀਰੀਅਰ ਜੱਜ ਨੇ ਇੱਕ ਟੈਂਪਰੇਰੀ ਹੋਲਡ ਪਾ ਦਿੱਤਾ ਕੈਲੀਫੋਰਨੀਆ ਦਾ ਜਿਹੜਾ ਨਵਾਂ ਲਾ ਹੋਣਾ ਸੀ ਫਾਸਟ ਫੂਡ ਵਰਕਰਸ ਦੇ ਲਈ ਜਨਵਰੀ 1 ਤੋਂ, ਜਿਸ 'ਚ ਉਹਨਾਂ ਦੇ ਮਿਨੀਮਮ ਵੇਜ ਲਗਭਗ $22 ਦੇ ਕਰੀਬ ਚੱਲ ਜਾਣੇ ਸੀ, ਉਸ ਦੇ ਉੱਤੇ ਹੋਲਡ ਪਾ ਦਿੱਤਾ ਗਿਆ ਹੈਗਾ। ਕੋਲੀਸ਼ਨ, ਜਿਹਨੂੰ ਸੇਵ ਲੋਕਲ ਰੈਸਟੋਰੈਂਟਸ ਕਰਕੇ ਜਾਣਿਆ ਜਾਂਦਾ ਆ, ਉਹਨਾਂ ਨੇ ਇਹ ਲਾਸੂਟ ਫਾਈਲ ਕੀਤਾ ਸੀ ਤੇ ਉਹ ਕਹਿੰਦੇ ਵੀ ਹੁਣ ਅਸੀਂ ਸਿਗਨੇਚਰਸ ਕਲੈਕਟ ਕਰ ਰਹੇ ਹੈਗੇ ਆ ਤਾਂ ਕਿ ਆਉਣ ਵਾਲੀਆਂ 2024 ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਇੱਕ ਬਿੱਲ ਨੂੰ ਲੈ ਕੇ ਆਂਦਾ ਜਾਵੇ। ਜੇ ਉਸ ਟਾਈਮ ਦੇ ਉੱਤੇ ਬਿੱਲ ਪਾਸ ਹੋਊਗਾ ਤੇ ਫਿਰ ਅਸੀਂ ਜਿਹੜੀ ਆ ਐਗਰੀ ਕਰਾਂਗੇ। 1 ਮਿਲੀਅਨ ਸਿਗਨੇਚਰਸ ਵੈਰੀਫਾਈ ਹੋਣੇ ਚਾਹੀਦੇ ਹੈਗੇ ਆ ਤੇ ਗੈਬਨ ਨਿਊਸਮ ਗਵਰਨਰ ਨੇ ਕਿਹਾ ਆ ਵੀ ਅਸੀਂ ਜੋ ਕੋਰਟ ਦੇ ਆਰਡਰਸ ਆ ਉਸ ਨੂੰ ਜੋ ਆਪਾਂ ਮੰਨਾਂਗੇ। 10,000 ਦੇ ਕਰੀਬ ਫਾਸਟ ਫੂਡ ਰੈਸਟੋਰੈਂਟ ਦੇ EMPLOYEES ਇੱਕ ਕੌਂਸਲ ਬਣਾਉਣ ਵੱਲ ਵੀ ਵੱਧ ਰਹੇ ਹੈਗੇ ਆ। ਸਰਵਿਸ EMPLOYEE ਇੰਟਰਨੈਸ਼ਨਲ ਯੂਨੀਅਨ ਕੈਲੀਫੋਰਨੀਆ ਨੇ ਸਪਾਂਸਰ ਕੀਤਾ ਸੀ AB 257 ਬਿੱਲ ਤੇ ਹੁਣ ਦੇਖਦੇ ਆ ਫਿਰ ਜੱਜ ਦੀ ਰੂਲਿੰਗ ਤੋਂ ਬਾਅਦ ਕੀ ਹੁੰਦਾ ਹੈਗਾ। ਜੀ, ਵੀਰਵਾਰ ਨੂੰ ਹੀ ਇਹ ਜਿਹੜੀ ਫਾਈਲ ਕੀਤਾ ਗਿਆ ਸੀਗਾ ਕੱਲ ਦਾ ਦਿਨ, ਜੱਜ ਸ਼ਾਲੀਨ WL ਚੈਂਗ ਉਹਨਾਂ ਨੇ ਕਿਹਾ ਵੀ ਬਹੁਤ ਘੱਟ ਸਮੇਂ ਦੇ ਵਿੱਚ ਅਦਾਲਤ ਕੋਲ ਇਸ ਮੈਟਰ ਨੂੰ ਸੁਣਨ ਦੇ ਲਈ ਵਕਤ ਨਹੀਂ ਹੈਗਾ, ਸ਼ਾਰਟ ਟਾਈਮ ਪੀਰੀਅਡ ਆ, ਸੋ ਇਸ ਲਈ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਜਿਹੜਾ ਆ ਉਹ ਇਸ਼ੂ ਇਸ ਦੇ ਉਲਟ ਕਰ ਦਿੱਤਾ ਗਿਆ। ਫਾਸਟ ਰਿਕਵਰੀ ਐਕਟ ਇਸ ਨੂੰ ਆਖਿਆ ਜਾਂਦਾ ਆ, AB 257, ਜਿਸ ਨੂੰ ਲੇਬਰ ਡੇ ਵਾਲੇ ਦਿਨ ਹੀ ਗਵਰਨਰ ਨਿਊਸਮ ਨੇ ਸਾਈਨ ਜਿਹੜਾ ਉਹ ਕੀਤਾ ਸੀਗਾ। ਉੱਦਾਂ ਇਸ ਦੀ ਹੀਅਰਿੰਗ ਇੱਕ ਹੋਰ ਅਦਾਲਤ ਵਿੱਚ 13 ਜਨਵਰੀ ਨੂੰ ਵੀ ਜਿਹੜੀ ਉਹ ਰੱਖੀ ਗਈ ਸੀਗੀ। ਹੁਣ 25 ਜਨਵਰੀ ਤੱਕ ਹਰਜੋਤ ਸਿੰਘ ਜੀ ਜਿਹੜੇ ਰੈਂਡਮ ਸੈਂਪਲ ਆ ਵੈਰੀਫਿਕੇਸ਼ਨ ਦਾ, ਉਹ ਇਲੈਕਸ਼ਨ ਦੇ ਅਥਾਰਟੀਜ਼ ਆ ਉਹਨਾਂ ਦੇ ਕੋਲ ਹੋਵੇਗਾ ਵਕਤ ਦੇਖਣ ਦੇ ਲਈ। ਸੇਵ ਲੋਕਲ ਰੈਸਟੋਰੈਂਟਸ ਨੇ 1 ਮਿਲੀਅਨ ਤੋਂ ਵੱਧ ਅਨਵੈਰੀਫਾਈਡ ਸਿਗਨੇਚਰਸ ਜਿਹੜੇ ਆ ਇਸ ਮਹੀਨੇ ਸੈਕਟਰੀ ਆਫ ਸਟੇਟ ਦੇ ਵਿੱਚ ਜਮ੍ਹਾਂ ਕਰਵਾਏ ਸੀਗੇ ਵੀ ਇਸ ਨੂੰ ਜਿਹੜਾ ਬਿੱਲ ਪਾਸ ਕਰਾਇਆ ਗਿਆ ਆ, ਇਸ ਨੂੰ ਰੈਫਰੈਂਡਮ ਨੂੰ ਜਿਹੜਾ ਵੈਰੀਫਿਕੇਸ਼ਨ ਜਿਹੜੀ ਕੰਪਲੀਟ ਹੋਣ ਤੋਂ ਬਾਅਦ 'ਚ ਬੈਲਟ ਦੇ ਉੱਤੇ ਜਿਹੜਾ ਉਹ ਲਿਆਂਦਾ ਜਾਵੇ। ਲੈਟਸ ਸੀ ਕਿ ਕੀ ਹੁੰਦਾ ਆ। 10,000 ਫਾਸਟ ਫੂਡ ਰੈਸਟੋਰੈਂਟ EMPLOYEES ਜਿਹੜੇ ਇਸ ਕਾਨੂੰਨ ਦੇ ਵਿੱਚ ਸੀਗਾ ਵੀ ਉਹਨਾਂ ਦੇ ਸਿਗਨੇਚਰਸ ਇਸ ਦੇ ਵਿੱਚ ਚਾਹੀਦੇ ਸੀਗੇ ਜਦੋਂ ਇਹ ਲਾਅ ਇਫੈਕਟ ਦੇ ਵਿੱਚ ਆਉਣਾ ਸੀ, ਪਰ ਹੁਣ ਉਸ ਦੇ ਉੱਤੇ ਰੋਕ ਲੱਗ ਗਈ ਆ। ਸੈਨੋਜ਼ੇ ਦੇ ਵਿੱਚ 1 ਜਨਵਰੀ ਨੂੰ ਜਿਹੜਾ ਲਾਅ ਆ ਉਹ ਲਾਗੂ ਹੋਣ ਜਾ ਰਿਹਾ ਆ, ਜਿਹਦੇ ਮੁਤਾਬਕ ਜੇ ਤੁਸੀਂ ਸਿਟੀ ਆਫ ਸੈਨੋਜ਼ੇ ਦੇ ਵਸਿੰਦੇ ਆ ਤੇ ਤੁਸੀਂ ਗਨ ਨੂੰ ਓਨ ਕਰਦੇ ਆ ਤੇ ਤੁਹਾਨੂੰ ਇੰਸ਼ੋਰੈਂਸ ਜੋ ਆ ਉਹ ਲੈਣੀ ਪਊਗੀ। ਸੋ ਮੇਅਰ ਸੈਮ ਲਕਾਰਡੋ ਉਹਨਾਂ ਨੇ ਇਹ ਕਿਹਾ ਵੀ ਇਹਦਾ ਮੇਨ ਮਕਸਦ ਆਹੀ ਹੈਗਾ ਆ ਵੀ ਗਨ ਓਨਰਸ਼ਿਪ ਜਿਹੜੀ ਆ ਉਹ ਸੇਫਰ ਹੋਣੀ ਚਾਹੀਦੀ ਆ, ਉਹ ਆਪਾਂ ਇੰਸ਼ੋਰ ਕਰਨਾ ਚਾਹੁੰਦੇ ਹੈਗੇ ਆ। ਕੁਝ ਜਿਹੜੇ ਗਰੁੱਪ ਆ ਉਹਨਾਂ ਨੇ ਆਲਰੇਡੀ ਲਾਸੂਟ ਵੀ ਫਾਈਲ ਕਰ ਦਿੱਤਾ ਹੈਗਾ। ਗਨ ਓਨਰਸ ਨੂੰ $25 ਐਨੂਅਲ ਫੀਸ ਵੀ ਸਿਟੀ ਆਫ ਸੈਨੋਜ਼ੇ ਨੂੰ ਦੇਣੀ ਪਊਗੀ। ਸੋ ਇਹ ਦੇਖੋ ਹੁਣ ਇੰਸ਼ੋਰੈਂਸ ਵੀ ਜਿਹੜੀ ਕਿੱਥੋਂ ਮਿਲਦੀ ਹੈਗੀ ਆ। ਇਹ ਪਹਿਲੀ ਸਿਟੀ ਹੋਈ ਆ USA ਦੇ ਵਿੱਚ ਜਿਨ੍ਹਾਂ ਨੇ ਇਹ ਰਿਕੁਆਇਰ ਕੀਤਾ ਆ ਵੀ ਜੇ ਤੁਸੀਂ ਗਨ ਰੱਖਣੀ ਆ ਤੇ ਤੁਹਾਨੂੰ ਇੰਸ਼ੋਰੈਂਸ ਲੈਣੀ ਪਊਗੀ। ਕੁਛ ਗਨ ਓਨਰ ਗਰੁੱਪਸ ਇਹ ਕਹਿ ਰਹੇ ਆ ਵੀ ਜਿਹੜਾ ਇੰਸ਼ੋਰੈਂਸ ਰਿਕੁਆਇਰਮੈਂਟ ਆ ਇਹ ਵਾਇਲੇਟ ਕਰ ਰਿਹਾ ਸੈਕੰਡ ਅਮੈਂਡਮੈਂਟ ਰਾਈਟ ਟੂ ਵੀਅਰ ਦਾ ਆਰਮ। ਤੇ ਜਿਹੜੀ ਫੀਸ ਆ ਇਹ ਕਹਿੰਦੇ ਅਨਫੇਅਰ ਬਰਡਨ ਹੈਗਾ ਲੋ ਇਨਕਮ ਗਨ ਓਨਰਸ ਦੇ। ਤੇ ਹੁਣ ਇਹ ਦੇਖਦੇ ਆ ਵੀ ਲੋ ਇਨਕਮ ਗਨ ਓਨਰਸ ਵੀ ਹੈਗੇ ਆ ਤੇ ਸੈਨੋਜ਼ੇ ਸਿਟੀ ਸਰਵਾਈਵ ਕਰ ਸਕਦਾ ਹੈ ਇਸ ਲੀਗਲ ਚੈਲੰਜ ਨੂੰ ਕਿ ਨਹੀਂ। ਜੀ ਬਿਲਕੁਲ, ਦੇਖੋ ਇਹ ਇੱਕ ਬੜਾ ਕਸੂਤਾ ਜਿਹਾ ਆ। ਆਮ ਪ੍ਰੀਟੀ ਸ਼ੋਰ ਜਿਹੜੇ ਕਹਿੰਦੇ ਗਨ ਤਾਂ ਰੱਖਣੀ ਪਰ $25 ਫੀਸ ਨਹੀਂ ਦੇਣੀ ਅਸੀਂ ਸਿਟੀ ਆਫ ਨਹੀਂ, ਦੇਖੋ ਹਰਜੋਤ ਸਿੰਘ ਜੀ ਹੈ ਤਾਂ ਇਹ ਗੱਲ ਤਾਂ ਹੱਕਾਂ ਦੀ ਹੋਈ ਆ ਵੀ ਜੇ ਰਾਈਟ ਟੂ ਬੇਅਰ ਆਰਮਸ ਆਖਿਆ ਜਿਹਦੇ ਵਿੱਚ ਹੋਰ ਤਾਂ ਕੋਈ ਚੀਜ਼ ਨਹੀਂ ਆਖੀ, ਕਿਹੜੀ ਕਿੱਦਾਂ ਕਿਵੇਂ ਕਿੱਦਾਂ ਆ। ਸੋ ਉਹ ਆਪਣੀ ਜਿਹੜੀ ਗੱਲ ਉਸ ਪਾਸੋਂ ਰੱਖਦੇ ਆ, ਪਰ ਹੋਰ ਵੀ ਬਹੁਤ ਸਾਰੇ ਹੱਕਾਂ ਦਿੱਤੇ ਇਹਨਾਂ ਨੇ। ਕੱਲ ਨੂੰ ਇਹ ਨਾ ਹੁਣ ਵੀ ਕਹਿਣ ਵੀ ਤੁਸੀਂ ਵੋਟ ਤਾਂ ਪਾ ਸਕਦੇ ਪਰ $25 ਫੀਸ ਲੈਣੀ ਅਸੀਂ ਤੁਹਾਡੇ ਤੋਂ, ਫਿਰ ਤੁਸੀਂ ਪਾ ਸਕਦੇ, ਫਿਰ ਰੌਲਾ ਹੋਰ ਪਾਸੇ ਨੂੰ ਤੁਰ ਜਾਣਾ। ਸੋ ਇਹਨਾਂ ਵੱਲੋਂ ਕੀ ਹੋਣਾ, ਪਰ ਇਹ ਲੰਮੀ ਚੌੜੀ ਜਿਹੜੀ ਲੜਾਈ ਚੱਲੂਗੀ ਅਦਾਲਤ ਦੇ ਵਿੱਚ। ਦੇਖੋ ਕਿੱਥੇ ਜਾ ਕੇ ਇਵੈਂਚੁਅਲੀ ਜਿਹੜੀ ਉਹ ਟਿਕਦੀ ਆ ਗੱਲ।
ਅਗਲੀ ਗੱਲ ਕਰੀਏ ਆਪਣੇ ਗਵਾਂਢੀ ਸੂਬੇ ਓਰੇਗਨ ਤੋਂ ਆ ਰਹੀ ਆ। ਉੱਥੋਂ ਦੇ ਗਵਰਨਰ ਕੇਟ ਬਰਾਊਨ ਹੈ, ਉਹਨਾਂ ਨੇ 17 ਲੋਕ ਜਿਹੜੇ ਸਟੇਟ ਦੀ ਡੈਥ ਰੋ ਦੇ ਉੱਤੇ ਸੀ, ਉਹਨਾਂ ਦੀਆਂ ਸਾਰਿਆਂ ਦੀਆਂ ਮੌਤ ਦੀਆਂ ਸਜ਼ਾਵਾਂ ਕਮਿਊਟ ਕਰ ਦਿੱਤੀਆਂ, ਉਹ ਮਾਫ ਕਰ ਦਿੱਤੀਆਂ ਤੇ ਉਸ ਨੂੰ ਤਬਦੀਲ ਕਰ ਦਿੱਤਾ, ਜਿਹੜੀ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੋਸੀਬਿਲਿਟੀ ਆਫ ਪਰੋਲ। ਗਵਰਨਰ ਬਰਾਊਨ ਨੇ ਇਹ ਜਿਹੜੀ ਸਟੇਟਮੈਂਟ ਜਿਹੜੀ ਜਾਰੀ ਕੀਤੀ, ਕਹਿੰਦੀ ਵੀ ਮੈਂ ਚਿਰ ਤੋਂ ਹੀ ਜਿਹੜੀ ਇਹ ਬਲੀਵ ਕਰਦੀ ਹਾਂ ਵੀ ਕਿਸੇ ਦੀ ਜਾਨ ਲੈ ਕੇ ਜਿਹੜਾ ਜਸਟਿਸ ਆ ਉਸ ਨੂੰ ਅੱਗੇ ਨਹੀਂ ਵਧਾਇਆ ਜਿਹੜਾ ਉਹ ਜਾ ਸਕਦਾ, ਤੇ ਕਹਿੰਦੇ ਵੀ ਸੂਬੇ ਨੂੰ ਕਿਸੇ ਦੀ ਇਦਾਂ ਜਾਨ ਲੈਣ ਦਾ, ਐਗਜ਼ੀਕਿਊਟ ਕਰਨ ਦਾ ਹੱਕ ਨਹੀਂ ਜਿਹੜਾ ਹੋਣਾ ਚਾਹੀਦਾ, ਚਾਹੇ ਉਹਨੇ ਕਿੰਨਾ ਵੀ ਘਿਨਾਉਣਾ ਜੁਰਮ ਕਿਉਂ ਨਾ ਕੀਤਾ ਹੋਵੇ। ਤੇ ਇਸ ਲਈ ਮੈਂ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਤਬਦੀਲ ਕਰਦੀ ਹਾਂ ਉਮਰ ਕੈਦ ਦੇ ਵਿੱਚ, ਜਿਸ ਦੇ ਵਿੱਚ ਉਹ ਕਦੀ ਬਾਹਰ ਜਿਹੜਾ ਉਹ ਨਹੀਂ ਨਿਕਲ ਸਕਣਗੇ। 1997 ਤੋਂ ਬਾਅਦ ਦੇ ਵਿੱਚ ਓਰੇਗਨ ਨੇ ਕਿਸੇ ਵੀ ਪ੍ਰਿਜ਼ਨਰ ਨੂੰ ਜਿਹੜੇ ਸਟੇਟ ਡੈਥ ਰੋ ਤੇ ਆ ਉਹਨਾਂ ਨੂੰ ਐਗਜ਼ੀਕਿਊਟ ਨਹੀਂ ਸੀ ਜਿਹੜਾ ਉਹ ਕੀਤਾ। ਇਹ ਉਹਨਾਂ ਗਵਰਨਰਸ ਦੀ ਕਤਾਰ ਦੇ ਵਿੱਚ ਆ ਕੇ ਖੜ ਗਈ ਆ ਜਿਨ੍ਹਾਂ ਨੇ ਡੈਥ ਪੈਨਲਟੀ ਦੇ ਉੱਤੇ ਮੋਰੀਟੋਰੀਅਮ ਨੂੰ ਕਮਿਟ ਕੀਤਾ ਆ। ਸੈਕਰਾਮੈਂਟੋ 'ਚ ਅੱਜ ਸਵੇਰੇ 2 ਅਪਾਰਟਮੈਂਟ ਕੰਪਲੈਕਸਸ ਨੂੰ ਅੱਗ ਲੱਗ ਗਈ, ਜਿਹਦੇ ਨਾਲ ਕਾਫੀ ਫੈਮਲੀਆਂ ਜੋ ਆ ਉਹ ਡਿਸਪਲੇਸ ਹੋ ਗਈਆਂ। ਮੈਰੀਜ਼ਵਿਲ ਬੁਲੇਵਰਡ ਦੇ 2900 ਬਲਾਕ ਤੇ ਅਪਾਰਟਮੈਂਟ ਕੰਪਲੈਕਸ ਤੇ 2 ਸਟੋਰੀ ਡੂਪਲੈਕਸ ਆ, ਉਸ ਨੂੰ ਜਿਹੜੀ ਅੱਗ ਲੱਗੀ ਤੇ ਪੂਰੀ ਤਰ੍ਹਾਂ ਇਹ ਬਿਲਡਿੰਗ ਨੌਕਡਾਊਨ ਹੋ ਗਈ। ਫਾਇਰ ਇਨਵੈਸਟੀਗੇਟਰਸ ਇਸ ਫਾਇਰ ਦੀ ਸੋਰਸ ਤੇ ਕੀ ਕਾਜ਼ ਹੈਗਾ ਉਸ ਨੂੰ ਲੱਭਣ ਲੱਗੇ ਹੋਏ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ, ਬ੍ਰਾਜ਼ੀਲ ਦਾ ਰਾਸ਼ਟਰਪਤੀ ਬੋਲਸੋਨਾਰੋ ਜਿਹੜਾ ਇਲੈਕਸ਼ਨਾਂ ਦੇ ਵਿੱਚ ਹੁਣ ਰੀਸੈਂਟਲੀ ਹਾਰ ਗਿਆ ਆ, ਕਹਿੰਦੇ ਵੀ ਉਹ ਫਲੋਰੀਡਾ ਨੂੰ ਫਲਾਈ ਕਰਕੇ ਆ ਗਿਆ ਆ ਤਾਂ ਜੋ ਜਿਹੜਾ ਹੈਂਡਓਵਰ ਕਰਨਾ ਸੀ ਉੱਥੋਂ ਦੇ ਨਵੇਂ ਰਾਸ਼ਟਰਪਤੀ ਲੂਲਾ ਡ ਸਿਲਵਾ ਵੀ ਉਸ ਦੇ ਵਿੱਚ ਉਸਨੂੰ ਹਿੱਸਾ ਨਾ ਲੈਣਾ ਪਵੇ। ਜਿੱਦਾਂ ਆਪਾਂ ਦੇਖਿਆ ਵੀ ਪਿਛਲੇ ਇੱਥੇ ਅਮਰੀਕਾ 'ਚ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੀ ਜਦੋਂ ਚੇਂਜ ਕੀਤੀ ਜਾਂਦੀ ਆ, ਚੇਂਜ ਹੁੰਦੀ ਆ ਐਡਮਿਨਿਸਟ੍ਰੇਸ਼ਨ ਦੀ, ਉਸ ਦੇ ਵਿੱਚ ਹਿੱਸਾ ਨਹੀਂ ਸੀ ਜਿਹੜਾ ਉਹ ਲਿਆ। ਬੋਲਸੋਨਾਰੋ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਘੱਟ ਹੀ ਜਿਹੜੇ ਆ ਉਹ ਬੋਲੇ ਆ, ਪਰ ਜਿਹੜਾ ਪਲੇਨ ਦਾ ਉਹਨਾਂ ਦਾ ਟਰੈਕਿੰਗ ਡਾਟਾ ਹੈ ਉਹ ਸੁਜੈਸਟ ਕਰਦਾ ਆ ਵੀ ਕਹਿੰਦੇ ਵੀ ਫਲੋਰੀਡਾ ਨੂੰ ਉੱਥੇ ਚਲੇ ਗਏ ਆ ਕਿ ਜਿੱਥੇ ਉਹਨਾਂ ਦਾ ਸਿਕਿਉਰਿਟੀ ਸਟਾਫ ਪਹਿਲਾਂ ਹੀ ਪਹੁੰਚਿਆ ਹੈਗਾ ਆ। ਜੀ ਬਿਲਕੁਲ। ਅਗਲੀ ਕੁਝ ਕੁ ਆਪਾਂ ਇਕੋਨਮੀ ਦੀਆਂ ਵੀ ਗੱਲਾਂ ਕਰਦੇ ਜਾਈਏ। ਸਿਲੀਕਨ ਵੈਲੀ ਦੇ ਵਿੱਚ ਜਿਹੜੀਆਂ ਸਟਾਰਟਅਪ ਕੰਪਨੀਆਂ ਆ, ਬਹੁਤ ਸਾਰੇ ਲੋਕ ਉਹਨਾਂ 'ਚ ਇਸ ਕਰਕੇ ਕੰਮ ਸਟਾਰਟ ਕਰ ਦਿੰਦੇ ਆ ਵੀ ਉਹ ਨਵੀਆਂ ਕੰਪਨੀਆਂ ਹੁੰਦੀਆਂ, ਸ਼ੇਅਰ ਵੀ ਦਿੰਦੇ ਹੈਗੇ ਆ, ਈਵਨ ਦੋ ਕਈ ਵਾਰੀ ਉੱਥੇ ਸੈਲਰੀ ਥੋੜੀ ਘੱਟ ਹੁੰਦੀ ਆ, ਕੰਮ ਬਹੁਤ ਜ਼ਿਆਦਾ ਕਰਨਾ ਪੈਂਦਾ ਆ। ਹੁਣ ਲੇਆਫ ਸ਼ੁਰੂ ਹੋ ਗਈ ਆ, ਉਹਨੂੰ ਦੇਖਦੇ ਹੋਏ ਕਹਿੰਦੇ ਵੀ ਸਿਲੀਕਨ ਵੈਲੀ ਦੇ ਸਟਾਰਟਅਪ ਕੰਪਨੀਆਂ ਦੇ ਵਿੱਚ ਜੋ ਵਰਕਰਸ ਆ ਉਹਨਾਂ ਨੇ ਆਪਣੇ ਸ਼ੇਅਰ ਆ ਉਹਨਾਂ ਨੂੰ ਡੰਪ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਹੁਣ ਉਹਨਾਂ ਕੋਲ ਕਹਿੰਦੇ ਚੁਆਇਸ ਕੋਈ ਨਹੀਂ। ਇਨ ਜਨਰਲ ਕਹਿੰਦੇ 30 ਤੋਂ ਲੈ ਕੇ 80% ਤੱਕ ਤਾਂ ਆਲਰੇਡੀ ਡਿਕਲਾਈਨ ਹੋ ਚੁੱਕਾ ਹੈਗਾ ਸ਼ੇਅਰਸ ਦਾ, ਤੇ ਜੌਬਸ ਬਹੁਤ ਸਾਰੇ ਲੋਕ ਆਪਣੀਆਂ ਲੂਜ਼ ਕਰ ਰਹੇ ਆ, ਖਾਸ ਕਰਕੇ ਜੋ ਸਟਾਰਟਅਪ ਕੰਪਨੀਆਂ ਹੈਗੀਆਂ। ਸੋ ਇਹ ਜਿਹੜੀ ਸਿਚੁਏਸ਼ਨ ਆ, ਕਹਿੰਦੇ ਮਲਟੀ ਬਿਲੀਅਨ ਡਾਲਰਸ ਬਿਜ਼ਨਸ ਜਿੱਦਾਂ ਕਿ ਫਿਨਟੈਕ, ਕਲਾਰਨਾ, ਚਾਈਮ, ਸਟਰਾਈਪ, ਇਹ ਸਾਰੇ ਜਿਹੜੇ ਆ ਇਹਨਾਂ ਨੇ 10 ਤੋਂ ਲੈ ਕੇ 30% ਤੱਕ ਆਪਣੀ ਜੌਬ ਕੱਟ ਕੀਤੀ ਆ। ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ, ਐਮਾਜ਼ੋਨ ਦੋਨਾਂ ਨੇ 10,000 ਤੋਂ ਵੱਧ ਲੋਕਾਂ ਦੀ ਜਿਹੜੀ ਆ ਜੌਬ ਕੱਟ ਕੀਤੀ ਆ। ਸੋ ਇਹ ਦੇਖਦੇ ਹੋਏ ਕਹਿੰਦੇ ਆਉਣ ਵਾਲਾ ਸਾਲ ਇਹ ਲੱਗਦਾ ਆ ਵੀ ਉਹਦੇ ਵਿੱਚ ਜੋ ਸਟਾਰਟਅਪ ਕੰਪਨੀਆਂ ਆ ਉਹ ਬੜੀਆਂ ਘੱਟ ਖੁੱਲਣਗੀਆਂ, ਤੇ ਜਿਹੜੀਆਂ ਹੈਵੀ ਆ ਉਹਨਾਂ ਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਫੰਡ ਰੇਜ਼ਿੰਗ ਜਿਹੜੀਆਂ ਇਨੀਸ਼ੀਅਲ ਪਬਲਿਕ ਆਫਰਿੰਗ ਦਾ ਹੁੰਦਾ ਉਹ ਕਲੈਪਸ ਹੋ ਗਿਆ ਆ। ਜੀ ਜੀ ਬਿਲਕੁਲ। ਜਿਹੜੇ ਹਰਜੋਤ ਸਿੰਘ ਜੀ ਕੁਝ ਹੋਰ ਕਾਨੂੰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਐਡ ਹੋ ਰਹੇ ਆ ਇਸ ਅਗਲੇ ਸਾਲ ਦੇ ਵਿੱਚ, ਉਹਦੇ ਵਿੱਚ ਦੱਸਦੇ ਜਾਈਏ 1000 ਤੋਂ ਵੱਧ ਜਿਹੜੇ ਕਾਨੂੰਨਾਂ ਦੇ ਉੱਤੇ ਗਵਰਨਰ ਨਿਊਸਮ ਨੇ ਸਾਈਨ ਕੀਤਾ ਸੀਗਾ ਜਿਹੜੇ ਪਿਛਲੇ ਲੈਜਿਸਲੇਟਿਵ ਸੈਸ਼ਨ ਆ ਉਸ ਦੇ ਦੌਰਾਨ। ਮਿਨੀਮਮ ਵੇਜ ਗੈਪ ਹੁਣ $15.5 ਕੈਲੀਫੋਰਨੀਆ ਸਟੇਟ ਦੀ ਜਿਹੜੀ ਉਹ ਹੋ ਜਾਊਗੀ, ਆਲਦੋ ਕਈ ਸ਼ਹਿਰਾਂ ਦੀ ਆਲਰੇਡੀ ਮਿਨੀਮਮ ਵੇਜ ਇਸ ਤੋਂ ਉੱਤੇ ਹੈਗੀ ਹੈ। 2016 'ਚ ਸੈਨੇਟ ਬਿੱਲ 3 ਪਾਸ ਹੋਇਆ ਸੀਗਾ, ਉਦੋਂ ਦੇ ਗਵਰਨਰ ਜੈਰੀ ਬਰਾਊਨ ਨੇ ਸਾਈਨ ਕੀਤਾ ਸੀ, ਜਿਸ ਦੇ ਨਾਲ ਹੁਣ ਤੱਕ 2022 ਤੱਕ ਕਿ ਮਿਨੀਮਮ ਵੇਜ $15 ਜਿਹੜੀ ਉਹ ਹੋ ਜਾਣੀ ਸੀ। ਇਸੇ ਤਰੀਕੇ ਦੇ ਨਾਲ ਪਿੰਕ ਟੈਕਸ
ਉਸ ਨੂੰ ਰਿਮੂਵ ਕਰਨ ਦੀ ਗੱਲ ਕੀਤੀ ਗਈ ਆ। ਅਸੈਂਬਲੀ ਬਿੱਲ 1287 ਜਿਸ ਨੂੰ ਪਿੰਕ ਟੈਕਸ ਕਰਕੇ ਵੀ ਆਖਿਆ ਜਾਂਦਾ ਆ, ਕਹਿੰਦੇ ਵੀ ਔਰਤਾਂ ਦੀਆਂ ਸੇਮ ਚੀਜ਼ਾਂ ਜਿਹੜੀਆਂ ਬੰਦਿਆਂ ਵਾਲੀਆਂ ਨੂੰ ਸਸਤੀਆਂ ਹੁੰਦੀਆਂ, ਔਰਤਾਂ ਦੀਆਂ ਨਿਆਣਿਆਂ ਦੀਆਂ ਉਹ ਜਾਣਬੁੱਝ ਕੇ ਕੰਪਨੀਆਂ ਦੁਆਰਾ ਮਹਿੰਗੀਆਂ ਵੇਚੀਆਂ ਜਾਂਦੀਆਂ ਹੈਗੀਆਂ ਆ। ਸੋ ਕਹਿੰਦੇ ਵੀ ਹੁਣ ਦੋਨਾਂ ਦਾ ਸੇਮ ਪ੍ਰੋਡਕਟ ਜਿਹੜਾ ਆ ਉਹ ਸਿਮਿਲਰ ਪ੍ਰਾਈਸ ਦੇ ਉੱਤੇ ਵਿਕਣਾ ਚਾਹੀਦਾ। ਕਹਿੰਦੇ ਵੀ ਇਲੀਗਲ ਇਹਨਾਂ ਨੇ ਇਸ ਬਿੱਲ ਦੇ ਤਹਿਤ ਕਰ ਦਿੱਤਾ ਆ ਵੀ ਸੇਮ ਆਈਟਮਸ ਦੇ ਦੋ ਜਿਹੜੇ ਡਿਫਰੈਂਟ ਪ੍ਰਾਈਸਿਸ ਆ ਉਹ ਜਿਹੜੇ ਕੀਤੇ ਜਾਣਗੇ। ਸੋ ਕਿਤੇ ਨਾ ਕਿਤੇ ਮਾਰਕੀਟ ਪਲਾਏ ਦੇਖਿਆ ਗਿਆ ਸੀ, ਔਰਤਾਂ ਦੀਆਂ ਜਿਹੜੀਆਂ ਸੇਮ ਚੀਜ਼ਾਂ ਉਹ ਮਹਿੰਗੀਆਂ ਰੱਖੀਆਂ ਜਾਂਦੀਆਂ ਸੀ। ਉਧਰ ਇੱਕ ਹੋਰ ਅਸੈਂਬਲੀ ਬਿੱਲ 1700 ਪਾਸ ਕੀਤਾ ਗਿਆ ਸੀ, ਜਿਸ ਦੇ ਤਹਿਤ ਅਟਾਰਨੀ ਜਨਰਲ ਦਾ ਆਫਿਸ ਇੱਕ ਆਨਲਾਈਨ ਰਿਪੋਰਟਿੰਗ ਸਿਸਟਮ ਜਿਹੜਾ ਉਹ ਚਾਲੂ ਕਰੇਗਾ, ਜਿਸ ਦੇ ਨਾਲ ਜਿਹੜਾ ਮਾਰਕੀਟ ਪਲੇਸ ਦੇ ਉੱਤੇ ਜੇ ਕੋਈ ਚੋਰੀ ਕੀਤੀਆਂ ਹੋਈਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਆ ਉਹਨਾਂ ਨੂੰ ਉਸ ਦੇ ਉੱਤੇ ਰਿਪੋਰਟ ਕੀਤਾ ਜਾ ਸਕਦਾ। ਹੁਣ ਬਹੁਤ ਵਾਰੀ ਇਦਾਂ ਹੁੰਦਾ ਆ ਵੀ ਇੱਕ ਸ਼ਹਿਰ 'ਚ ਕੋਈ ਚੀਜ਼ ਚੋਰੀ ਕਰਕੇ ਉਹ ਹੋਰ ਸ਼ਹਿਰ ਦੇ ਵਿੱਚ ਜਾ ਕੇ ਵੇਚਣ ਜਿਹੜੇ ਉਹ ਲੱਗ ਜਾਂਦੇ। ਜੇ ਤੁਹਾਨੂੰ ਕਹਿੰਦੇ ਵੀ ਪਤਾ ਲੱਗਦਾ ਆ ਵੀ ਚੋਰੀ ਦਾ ਆ, ਤਾਂ ਇਸ ਨਵੇਂ ਆਨਲਾਈਨ ਪੋਰਟਲ ਦੇ ਉੱਤੇ ਤੁਸੀਂ ਉਸ ਦੀ ਰਿਪੋਰਟ ਕਰ ਸਕਦੇ ਆ। ਇਹ CHP ਦੀ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਟਾਸਕ ਫੋਰਸ ਨੂੰ ਇਨਵੈਸਟੀਗੇਸ਼ਨ 'ਚ ਮਦਦ ਕਰਨ ਦੇ ਲਈ ਜਿਹੜਾ ਉਹ ਹੋਵੇ। ਜੀ ਬਿਲਕੁਲ। ਕਹਿੰਦੇ ਵੀ ਸਨ ਜਿਹੜਾ 2023 ਆ ਇਹਦੇ ਵਿੱਚ ਹਾਊਸਿੰਗ ਮਾਰਕੀਟ ਕ੍ਰੈਸ਼ ਹੋਊਗੀ ਕਿ ਨਹੀਂ, ਇਹ ਹੁਣ ਬਹੁਤ ਸਾਰੇ ਜਿਹੜੇ ਪੁਆਇੰਟ ਆ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ। ਜਿਹੜੇ ਬਹੁਤ ਸਾਰੇ ਲੋਕ ਆ ਸਿੰਗਲ ਫੈਮਿਲੀ ਹੋਮ ਜਿਨ੍ਹਾਂ ਨੇ ਖਰੀਦਣੇ ਆ, ਉਹ ਇਸ ਨੂੰ ਲੈ ਕੇ ਹੀ ਹੁਣ ਜਿਹੜੇ ਆ ਚੁੱਪ ਕਰਕੇ ਬੈਠੇ ਆ ਵੀ ਦੇਖੋ ਆਉਣ ਵਾਲਾ ਸਾਲ ਕਿੱਦਾਂ ਦਾ ਹੋਊਗਾ। ਸਿੰਗਲ ਫੈਮਿਲੀ ਹੋਮਸ ਦੀ ਸੇਲ 10ਵਾਂ ਮਹੀਨਾ ਹੋ ਗਿਆ ਲਗਾਤਾਰ ਡਾਊਨ ਜਾ ਰਹੀ ਆ। ਨਵੰਬਰ ਦੇ ਵਿੱਚ ਲੈਸ ਦੈਨ 4.1 ਮਿਲੀਅਨ ਯੂਨਿਟਸ ਜੋ ਵਿਕੇ ਆ, ਪਿਛਲੇ ਸਾਲ ਨਾਲੋਂ 3.5% ਡਾਊਨ ਹੈਗੇ ਆ। ਸੋ ਇਹਦਾ ਮਤਲਬ ਇਹ ਆ ਵੀ ਬਹੁਤ ਸਾਰੇ ਜਿਹੜੇ ਪੋਟੈਂਸ਼ੀਅਲ ਬਾਇਰਸ ਆ ਉਹ ਬੈਠੇ ਆ, ਵੇਟ ਕਰ ਰਹੇ ਆ ਵੀ ਜਾਂ ਤਾਂ ਇੰਟਰਸਟ ਰੇਟ ਜਿਹੜੇ ਆ 6.75 ਜਾਂ 6.75 ਦੇ ਲਾਗੇ ਛਾਗੇ ਜੋ ਆ ਇਹ ਇੰਟਰਸਟ ਰੇਟ ਘਟਣਗੇ, ਤੇ ਜਾਂ ਫਿਰ ਜਿਹੜਾ ਆ ਕਿਸੇ ਤਰ੍ਹਾਂ ਹਾਊਸਿੰਗ ਮਾਰਕੀਟ ਦੇ ਵਿੱਚ ਵਸਟ ਆਊਗਾ ਜਿੱਦਾਂ ਦਾ ਕਿ 2008 ਦੇ ਮੌਰਗੇਜ ਕ੍ਰਾਈਸਿਸ ਵੇਲੇ ਆਇਆ ਸੀ। ਸੋ ਇਹ ਦੋ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਆ। ਸੋ ਕਈ ਜਿਹੜੇ ਇਕਨੋਮਿਸਟ ਆ ਉਹ ਸੋਚ ਰਹੇ ਆ ਵੀ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ, ਕਈ ਐਨਾਲਿਸਟ ਜੋ ਆ ਫੋਰਕਾਸਟ ਕਰ ਰਿਹਾ ਵੀ 20% ਡਿਕਲਾਈਨ ਹੋ ਸਕਦਾ ਹਾਊਸਿੰਗ ਪ੍ਰਾਈਸਿਸ ਦੇ ਵਿੱਚ ਆਉਣ ਵਾਲੇ 1 ਸਾਲ 'ਚ ਨਹੀਂ, ਆਉਣ ਵਾਲੇ ਕਮਿੰਗ ਈਅਰਸ ਦੇ ਵਿੱਚ। ਪਰ ਮੋਨੀਟਰਿਸਟ ਥਿਊਰੀ ਦੇ ਮੁਤਾਬਕ ਪ੍ਰਾਈਸ ਤੇ ਕੁਆਂਟੀਟੀ ਜਿਹੜੇ ਇਕੁਅਲ ਟੂ ਮਨੀ ਸਪਲਾਈ ਟਾਈਮਸ, ਤੇ ਉਹ ਇਹ ਕਹਿ ਰਹੇ ਆ ਵੀ ਹੁਣ ਡਿਪੈਂਡ ਕਰਦਾ ਵੀ ਲੋਕਾਂ ਦੇ ਕੋਲ ਪੈਸਾ ਕਿੰਨਾ ਕੁ ਹੈਗਾ ਆ। ਪਰ ਜੇ 20% ਡ੍ਰੌਪ ਹੁੰਦਾ ਹੈਗਾ ਆ ਤੇ ਇਹਦਾ ਮਤਲਬ ਇਹ ਆ ਵੀ 20% ਮਨੀ ਸਪਲਾਈ ਦੇ ਵਿੱਚ ਵੀ ਜਿਹੜਾ ਡ੍ਰੌਪ ਹੋਣਾ ਹੈਗਾ ਆ। ਸੋ ਆਪਣੇ ਗੁਆਂਢੀ ਮੁਲਕ 'ਚ ਬਹੁਤ ਬੁਰਾ ਹਾਲ ਆ ਕੈਨੇਡਾ ਦੇ ਵਿੱਚ। ਰਾਜਕਨਵੀਰ ਸਿੰਘ ਜੀ, ਉੱਥੇ ਫਿਕਸ ਰੇਟ ਨਹੀਂ ਹੁੰਦੇ ਇੰਟਰਸਟ ਰੇਟ, ਉੱਥੇ ਜਾਂ ਤਾਂ 2 ਸਾਲ 5 ਸਾਲ ਦੇ ਫਿਕਸ ਹੁੰਦੇ ਆ। ਸੋ ਉੱਥੇ ਲੋਕਾਂ ਨੇ ਜਿਹਨੀ 5 ਸਾਲ ਪਹਿਲਾਂ 2.5% ਜਾਂ 3% ਤੇ ਲੋਨ ਕਰਾਏ ਹੋ ਸੀ, ਉਹਨਾਂ ਦੇ ਹੁਣ ਮੁੜ ਕੇ 7% ਦੇ ਲਾਗੇ ਛਾਗੇ। ਕਹਿੰਦੇ ਜਿਨ੍ਹਾਂ ਦੀ $2800 ਦੀ ਪੇਮੈਂਟ ਸੀ ਉਹਨਾਂ ਦੀ 6200 ਪੇਮੈਂਟ ਹੋ ਰਹੀ ਆ। ਸੋ ਉੱਥੇ ਤਾਂ ਕਹਿੰਦੇ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਫੋਰਕਲੋਜ਼ਰ ਹੋਣਗੇ। ਜੀ ਉੱਥੇ ਬਹੁਤ ਬੁਰਾ ਹਾਲ ਆ, ਲੋਕ ਬਹੁਤ ਪਰੇਸ਼ਾਨ ਨੇ, ਪਤਾ ਨਹੀਂ ਆ ਵੀ ਕਿੱਦਾਂ ਜਿਹੜਾ ਉਹ ਸਰਵਾਈਵ ਉਹਨਾਂ ਦੇ ਲਈ ਹੋਊਗਾ। ਇਹ ਬੜੀ ਮੁਸ਼ਕਿਲ ਦੇ ਵਿੱਚੋਂ ਉਹ ਲੰਘ ਰਹੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਤੇ ਇੱਥੇ ਵੀ ਜਿੱਦਾਂ ਆਪਾਂ ਦੱਸਦੇ ਹਾਂ 6 ਤੋਂ 7 ਵਾਰੀ ਜਿਹੜਾ ਇੰਟਰਸਟ ਰੇਟ ਇਸ ਸਾਲ ਦੇ ਵਿੱਚ ਅਮਰੀਕਾ 'ਚ ਵਧਾਇਆ ਗਿਆ ਹੈਗਾ ਆ, ਤੇ ਰਿਕਾਰਡ ਤੋਂ ਇੰਟਰਸਟ ਰੇਟ ਵਧਿਆ ਆ, ਤੇ ਅਗਲੇ ਸਾਲ ਵੀ ਅਜੇ ਹੋਰ ਇੰਟਰਸਟ ਰੇਟ ਵਧਾਉਣ ਬਾਰੇ ਕਿਆਸਰਾਈਆਂ ਦੱਸ ਰਹੇ ਸੀਗੇ। ਕਾਫੀ ਲੇ-ਆਫਸ ਵੀ ਜਿਹੜੀਆਂ ਹੋਈਆਂ ਹਰਜੋਤ ਸਿੰਘ ਜੀ ਇਸ ਦਰਮਿਆਨ, ਤੇ ਬਹੁਤ ਸਾਰੀ ਜਿਹੜੀਆਂ ਕੰਪਨੀਆਂ ਉਹ ਬੰਦ ਹੋਈਆਂ ਆ। ਤੇ ਪਹਿਲੋਂ ਤਾਂ ਵਾਈਟ ਕਾਲਰ ਜੌਬ ਨੂੰ ਲੱਗਦਾ ਸੀ ਇਕੱਲਾ ਖਤਰਾ ਆ, ਤੇ ਹੁਣ ਜਿਹੜੀਆਂ ਮਿਨੀਮਮ ਵੇਜ ਜੌਬਸ ਆ ਉਹਨਾਂ ਦਾ ਵੀ ਪੱਤਾ ਸਾਫ਼ ਹੋਣਾ ਸ਼ੁਰੂ ਹੋ ਚੁੱਕਾ ਆ। ਸੋ ਹੁਣ ਫਿਰ ਕਈਆਂ ਨੇ ਕਹਿਣਾ ਦੇਖੋ ਜੀ ਇਹ ਡਰਾਈ ਜਾਂਦੇ ਆ, ਇਦਾਂ ਨਹੀਂ ਹੋਣਾ ਜੇ ਆ। ਤੇ ਆਪਾਂ ਹੁਣ ਸਟਾਕ ਦੀ ਵੀ ਗੱਲ ਕਰਦੇ ਜਾਈਏ। S&P ਇੰਡੈਕਸ 19.4% 2022 ਦੇ ਵਿੱਚ ਡਿੱਗਿਆ ਆ। ਵਰਸਟ ਈਅਰ ਆ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਾਅਦ ਜੀ। ਸੋ 2008 ਚ ਜੋ ਹੋਇਆ ਸੀ ਉਸ ਤੋਂ ਬਾਅਦ ਹੁਣ ਇੰਨਾ 19.4% ਇਸ ਸਾਲ 1 ਸਾਲ ਦੇ ਵਿੱਚ ਗਿਆ ਆ।
ਤੇ 2008 ਤੋਂ ਬਾਅਦ ਕਹਿੰਦੇ ਜੇ ਦੇਖਿਆ ਜਾਵੇ ਓਵਰਆਲ 38% ਦੇ ਕਰੀਬ ਡਾਊਨ ਗਿਆ। ਸੋ ਜਿਨ੍ਹਾਂ ਲੋਕਾਂ ਨੇ ਸਟਾਕ ਲਾਏ ਹੋਆ ਨਾ ਉਹਨਾਂ ਨੂੰ ਪਤਾ ਵੀ ਕੀ ਜਿਹੜੀ ਸਿਚੁਏਸ਼ਨ ਆ ਸਟਾਕਾਂ ਦੀ ਬਣੀ ਹੈਗੀ ਆ। ਜੀ, ਸੋ ਸਟਾਕਸ ਦਾ ਜੇ ਦੱਸਦੇ ਜਾਈਏ ਹਰਜੋਤ ਸਿੰਘ ਜੀ, ਬਾਕੀ ਵੀ ਅੱਜ ਦਿਨ ਦਾ ਅਖੀਰਲਾ ਟ੍ਰੇਡਿੰਗ ਈਅਰ ਸੀਗਾ। ਨਿਊ ਈਅਰ ਡੇ ਦੇ ਉੱਤੇ ਵੀ ਮਾਰਕੀਟ ਜਿਹੜੀ ਉਹ ਬੰਦ ਰਹਿਣੀ ਆ। ਸੋ 2 ਤਰੀਕ ਨੂੰ ਜਿਹੜਾ ਉਹ ਮਨਾਇਆ ਜਾਣਾ ਸ਼ਾਇਦ, ਤੇ ਫਿਰ ਉਹ ਮੰਗਲਵਾਰ ਨੂੰ ਮੁੜ ਦੁਬਾਰਾ ਸ਼ਾਇਦ ਖੁੱਲਣਗੇ। ਤੇ ਉਹ ਓਵਰਆਲ ਜਿੱਦਾਂ ਦੱਸਿਆ ਡਾਓ ਜੋਨ ਦਾ, S&P ਦਾ 19.4%, ਡਾਓ ਜੋਨ ਜਿਹੜਾ ਹਰਜੋਤ ਸਿੰਘ ਜੀ 1 ਸਾਲ ਦੇ ਈਅਰ ਟੂ ਈਅਰ ਦੇਖਿਆ ਜਾਵੇ, ਅੱਜ ਦੇ ਲਾਸਟ ਪਹਿਲੇ ਦਿਨ ਤੇ ਅੱਜ ਅਖੀਰਲੇ ਦਿਨ 8.8% ਥੱਲੇ ਆਇਆ। ਤੇ ਨੈਸਡੈਕ ਨੂੰ ਤਾਂ ਬੜਾ ਹੀ ਨੁਕਸਾਨ ਹੋਇਆ, 33% ਜਿਹੜਾ ਉਹ ਥੱਲੇ ਰਿਹਾ ਹੈਗਾ ਆ ਜਿਹੜੇ ਜਨਵਰੀ 2022 ਦੀ ਸ਼ੁਰੂਆਤ ਤੋਂ ਜਿਹੜਾ ਉਹ ਲੈ ਕੇ। ਸੋ ਇਹ ਵੀ ਬਹੁਤ ਰਿਕਾਰਡ ਤੋੜ ਇਸ ਦੇ ਵਿੱਚ ਗਿਰਾਵਟ ਜਿਹੜੀ ਉਹ ਆਈ ਆ। ਤੇ ਓਵਰਆਲ ਜੇ ਦੱਸ ਜਾਈਏ ਵੀ ਅੱਜ ਲਾਸਟ ਡੇ ਜਿਹੜਾ ਸੀਗਾ ਟ੍ਰੇਡਿੰਗ ਦਾ ਇਸ ਸਾਲ ਦਾ, ਉਸ ਦੇ ਵਿੱਚ ਕੀ ਰਿਹਾ, ਡਾਓ ਜੋਨ 'ਚ 74 ਪੁਆਇੰਟ ਦੀ ਗਿਰਾਵਟ ਤੋਂ ਬਾਅਦ 33,147 ਤੇ ਬੰਦ ਹੋਇਆ। S&P 10 ਪੁਆਇੰਟ ਘਟ ਕੇ 3840 ਤੇ ਬੰਦ ਹੋਇਆ। ਨੈਸਡੈਕ 12 ਪੁਆਇੰਟ ਘਟ ਕੇ 10,466 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1830 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ 3.88% ਤੇ ਰਹੀ ਆ। ਬਿਟਕੋਇਨ 16,570 ਤੇ ਇਥੀਰੀਅਮ $1196 ਦੇ ਬਰਾਬਰ ਚੱਲ ਰਿਹਾ। ਸੋ ਬਹੁਤ ਸਾਰੇ ਜੋ ਕੁਝ ਕੁ ਸਟਾਕ ਜਿਹੜੇ ਬੁਰੀ ਤਰ੍ਹਾਂ ਮੂੰਦੇ ਭਾਅ ਡਿਗੇ ਹੈਗੇ ਆ। ਜੇ ਟੈਸਲਾ ਦੀ ਦੱਸ ਜਾਈਏ, ਮਾਰਚ 28 2022 ਨੂੰ ਟੈਸਲਾ ਦਾ ਸਟਾਕ 361.53 ਤੇ ਸੀਗਾ। ਅੱਜ ਉਹ ਕਲੋਜ਼ ਹੋਇਆ 123.18 ਦੇ ਉੱਤੇ। ਸੋ ਜਦੋਂ ਹੀ ਇੰਟਰਸਟ ਰੇਟ ਵਧਿਆ, ਜਿਹੜੇ ਟੈਕਨੋਲੋਜੀ ਦੇ ਸਟਾਕ ਆ ਉਹ ਬਹੁਤ ਮੂੰਦੇ ਭਾਅ ਜਿਹੜੇ ਆ ਉਹ ਡਿਗੇ ਹੈਗੇ ਆ। ਇਸੇ ਤਰ੍ਹਾਂ ਜੇ ਬਿਟਕੋਇਨ ਦੀ ਗੱਲ ਕਰਦੇ ਜਾਈਏ, ਮਾਰਚ 26 2022 ਨੂੰ ਬਿਟਕੋਇਨ ਦੀ ਕੀਮਤ 46,281.64 ਸੀ, ਜੋ ਕਿ ਘਟ ਕੇ ਹੁਣ 16,000 ਤੇ 573.23 ਰਹਿ ਗਈ ਹੈਗੀ ਆ ਜੀ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਰੁਪਈਆ ਵੀ ਥੱਲੇ ਨੂੰ ਡਿੱਗਦਾ ਜਾਂਦਾ ਹੈ। $1 ਦੇ ਬਰਾਬਰ ਇੰਡੀਆ ਦੇ ਰੁਪਈਏ ਦੀ ਕੀਮਤ ਰਹੀ ਹੈ $82.75। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਡਾਲਰ ਦੀ ਕੀਮਤ ਰਹੀ ਆ $1.36। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਹਰਜੋਤ ਸਿੰਘ ਜੀ, ਜਾਣ ਤੋਂ ਪਹਿਲਾਂ ਇੱਕ ਜ਼ਰੂਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਜਾਈਏ, ਅੱਜ ਕੱਲ੍ਹ ਸ਼ਦਾਈਆਂ ਦਾ ਪਤਾ ਨਹੀਂ ਹੁੰਦਾ। ਨਵੇਂ ਸਾਲ ਦੇ ਉੱਤੇ ਤੁਸੀਂ ਪਬਲਿਕ ਪਲੇਸਾਂ 'ਤੇ ਵੀ ਜਿਹੜਾ ਉਹ ਜਾਣਾ ਆ, ਤੇ ਹੋਰ ਕਈ ਥਾਵਾਂ ਦੇ ਉੱਤੇ ਵੀ ਤੁਸੀਂ ਹੋਣਾ, ਚਾਹੇ ਗੁਰੂ ਘਰ ਆ, ਮੰਦਿਰ ਆ, ਮਸਜਿਦ ਆ, ਕਿਤੇ ਵੀ ਆ। ਧਿਆਨ ਰੱਖੋ, ਉੱਥੋਂ ਦੇ ਜਿਹੜੇ ਪ੍ਰਬੰਧਕ ਵੀ ਆ, ਸਿਕਿਉਰਿਟੀ ਵਗੈਰਾ ਦਾ ਪੂਰਾ ਜਿਹੜਾ ਉਹ ਧਿਆਨ ਰੱਖੋ, ਅਪਡੇਟ ਜਿਹੜਾ ਉਹ ਰਹੋ। ਸ਼ਦਾਈਆਂ ਦਾ ਕੋਈ ਭਰੋਸਾ ਨਹੀਂ ਆ, ਕਿੱਥੇ ਕੀ ਜਿਹੜਾ ਉਹ ਪੁੱਠਾ ਕਾਰਵਾਈ ਜਿਹੜੀ ਉਹ ਕਰ ਜਾਵੇ। ਸੋ ਪ੍ਰੀਪੇਅਰਡਨੈਸ ਜਿਹੜੀ ਆ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਧਿਆਨ ਨਾਲ ਰੱਖਿਓ। ਪਰਿਵਾਰਾਂ ਦੇ ਨਾਲ ਗੁਰੂ ਘਰਾਂ ਜਾ ਕੇ, ਜਿੱਥੇ ਜਾ ਕੇ ਵੀ ਤੁਸੀਂ ਇੰਜੋਏ ਕਰਨਾ ਆ, ਮਨਾਉਣਾ ਆ, ਨਤਮਸਤਕ ਹੋਣਾ ਆ, ਸੋ ਇਹਨਾਂ ਚੀਜ਼ਾਂ ਦਾ ਵੀ, ਸੇਫਟੀ ਦਾ ਵੀ ਜਿਹੜਾ ਨਾਲ ਦੇ ਨਾਲ ਧਿਆਨ ਰੱਖਿਓ। ਰੱਬ ਰੱਖਾ ਜੀ। ਧੰਨਵਾਦ।